ਹੁਣ ਰਾਜੋਆਣੇ ਨੂੰ ਵੀ ਉਹਨਾਂ ਹਾਲਾਤਾਂ 'ਚ ਹੀ ਜਿਹੜਾ ਉਹ ਡੈਥ ਸੈਂਟੈਂਸ ਦਿੱਤੀ ਗਈ। ਪਰ ਇੰਨਾ ਕੁ ਪ੍ਰੈਸ਼ਰ ਸਿੱਖਾਂ ਦਾ ਬਿਲਟ ਹੋਇਆ ਕਿ 2 ਵਾਰ ਜਾਰੀ ਹੋਏ ਜਿਹੜੇ ਬਲੈਕ ਵਾਰੰਟ ਸੀ ਉਹ ਵਾਪਸ ਹੋਏ। ਰਾਜੋਆਣਾ ਤਾਂ ਬਜ਼ਿੱਦ ਸੀ ਕਿ ਬਈ ਮੈਂ ਕੋਈ ਮਰਸੀ ਅਪੀਲ ਅਪੂਲ ਨਹੀਂ ਕਰਨੀ, ਲਾ ਦਿਓ ਫਾਂਸੀ। ਸ਼੍ਰੋਮਣੀ ਕਮੇਟੀ ਨੇ 2012 ਦੇ ਵਿੱਚ ਮਰਸੀ ਅਪੀਲ ਕੀਤੀ। ਜਦੋਂ 2019 'ਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ, ਉਦੋਂ ਸੈਂਟਰ ਨੇ ਜਿਨ੍ਹਾਂ ਕੁਛ ਦੀ ਡੈਥ ਸੈਂਟੈਂਸ ਨੂੰ ਉਮਰ ਕੈਦ ਦੇ ਵਿੱਚ ਬਦਲਿਆ, ਉਹਨਾਂ 'ਚ ਰਾਜੋਆਣਾ ਵੀ ਸੀ। ਜਿਹਨੂੰ 25 ਸਾਲ ਤੁਸੀਂ ਜੇਲ੍ਹ 'ਚ ਰੱਖਿਆ ਉਹਨੇ ਉਮਰ ਕੈਦ ਵੀ ਭੋਗ ਲਈ, ਤੇ ਜੇ ਫਾਂਸੀ ਉਹਨੂੰ 2012 'ਚ ਦੇਣੀ ਸੀ ਜਾਂ ਫਾਂਸੀ ਦੀ ਸਜ਼ਾ ਉਸ ਤੋਂ ਪਹਿਲਾਂ, ਉਹ ਤਾਂ ਇੱਕੋ ਵੇਲੇ ਦੋਵੇਂ ਸਜ਼ਾਵਾਂ ਲੈ ਰਿਹਾ। Supreme Court backs Ministry of Home Affairs call to defer ਰਾਜੋਆਣਾ ਮਰਸੀ ਪੈਟੀਸ਼ਨ। ਉਹਨਾਂ ਨੇ ਕਿਹਾ ਜੀ ਕਿਉਂਕਿ ਸੈਂਟਰ ਗਵਰਨਮੈਂਟ ਨੇ ਕਿਹਾ ਜੀ ਅਜੇ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਮਰਸੀ ਪੈਟੀਸ਼ਨ ਤੇ, ਇਸ ਲਈ ਇਹ ਜਿਹੜਾ ਦੂਸਰਾ ਪਾਰਟ ਹੈ ਕਿ ਜੀ 11 ਸਾਲਾਂ ਤੋਂ ਨਹੀਂ। ਉਹਨਾਂ ਨੇ ਕਿਹਾ ਜੀ ਰਾਜੋਆਣਾ ਨੇ ਕਿਹੜੀ ਆਪ ਮਰਸੀ ਕੀਤੀ, ਸ਼੍ਰੋਮਣੀ ਕਮੇਟੀ ਨੇ ਤੁਸੀਂ ਐਂਟਰਟੇਨ ਕਿਵੇਂ ਕਰ ਲਈ ਸੀ? ਜੇ ਸਿਰਫ ਮਰਸੀ ਪੈਟੀਸ਼ਨ ਜਿਹੜੇ ਬੰਦੇ ਨੂੰ ਹੋਈ ਹੈ ਉਹਦੇ ਬਿਹਾਫ ਤੇ ਹੀ ਹੁੰਦੀ ਹੈ ਤੇ ਫਿਰ ਕੋਈ ਪੁੱਛ ਸਕਦਾ ਵੀ 2012 ਤੋਂ ਇਹ ਮਰਸੀ ਪੈਟੀਸ਼ਨ ਜਿਹੜੀ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਤੁਹਾਡੇ ਕੋਲ ਪਈ, ਕੀ ਕਰ ਰਹੀ ਸੀ ਤੁਸੀਂ? ਇਹ ਤੇ ਹੀਅਰਿੰਗ ਕਿਉਂ ਕੀਤੀ? ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਸ ਵੇਲੇ ਹਿੰਦੂਤਵਾ ਦਾ ਪੂਰਾ ਬੋਲਬਾਲਾ ਹੈ। ਸੋ ਹਿੰਦੂਤਵੀ ਢਾਂਚੇ ਵਿੱਚ ਸਿੱਖ, ਮੁਸਲਮਾਨ, ਈਸਾਈ, ਦਲਿਤ, ਆਦੀਵਾਸੀ ਦੂਸਰੇ ਦਰਜੇ ਦੇ ਜਿਹੜੇ ਉਹ ਸ਼ਹਿਰੀ ਨੇ, ਔਰ ਇਸ ਦਾ ਇੱਕ ਤਾਜ਼ਾ ਸਬੂਤ ਭਾਰਤੀ ਸੁਪਰੀਮ ਕੋਰਟ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਵਿੱਚ ਦਿੱਤਾ ਗਿਆ ਇੱਕ ਫੈਸਲਾ ਹੈ। ਸੋ 2019 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਸੀ, ਪਰ ਹੁਣ ਸੈਂਟਰ ਸਰਕਾਰ ਨੇ ਇਸ ਤੇ ਯੂ ਟਰਨ ਮਾਰਿਆ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦਾ ਪੱਖ ਪੂਰਦਿਆਂ ਭਾਈ ਰਾਜੋਆਣਾ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੋ ਜੈ ਬੋਲੋ ਬੇਈਮਾਨ ਕੀ ਜੈ ਬੋਲੋ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਤੁਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਸਪੀਚਿਸ ਸੁਣੋ, ਆਲਮੋਸਟ ਜਦੋਂ ਧਰਮ ਯੁੱਧ ਮੋਰਚੇ ਦੇ ਦੌਰਾਨ ਤਾਂ ਉਹਨਾਂ ਦੀਆਂ ਆਲਮੋਸਟ ਸਾਰੀਆਂ ਸਪੀਚਿਸ ਬੇਸ਼ੱਕ ਵੀਡੀਓਜ਼ ਨਾ ਵੀ ਹੋਣ, ਆਡੀਓ ਦੇ ਵਿੱਚ ਰਿਕਾਰਡਡ ਨੇ। ਔਰ ਰੋਜ਼ਾਨਾ ਜਦੋਂ ਖਾਸ ਤੌਰ 'ਤੇ ਧਰਮ ਯੁੱਧ ਮੋਰਚੇ 'ਚ ਜਥਾ ਗ੍ਰਿਫਤਾਰੀ ਦੇ ਲਈ ਜਾਂਦਾ ਸੀ ਮੰਜੀ ਸਾਹਿਬ ਤੋਂ ਅੰਮ੍ਰਿਤਸਰ ਦੀ ਕੋਤਵਾਲੀ, ਤੇ ਉਸ ਜਥੇ ਨੂੰ ਵਿਦਾਇਗੀ ਦੇਣ ਦੇ ਲਈ ਮੰਜੀ ਸਾਹਿਬ ਦੀਵਾਨ ਹਾਲ 'ਚ ਸੰਤ ਭਿੰਡਰਾਂਵਾਲੇ ਖੁਦ ਆਉਂਦੇ ਸੀ, ਐਡਰੈਸ ਵੀ ਕਰਦੇ ਸੀ। ਮੈਨੂੰ ਵੀ ਇਹ ਸ਼ਰਫ ਹਾਸਲ ਹੈ ਕਿ 3 ਅਕਤੂਬਰ 1983 ਨੂੰ 51 ਸਿੰਘਾਂ ਸਿੰਘਣੀਆਂ ਦਾ ਇੱਕ ਜਥਾ ਲੈ ਕੇ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਦੇਣ ਮੌਕੇ ਇਵੇਂ ਹੀ ਮੰਜੀ ਸਾਹਿਬ ਦੇ ਦੀਵਾਨ ਹਾਲ 'ਚੋਂ ਰੁਖਸਤੀ ਹੋਈ। ਫਿਰ ਅਕਾਲ ਤਖਤ ਸਾਹਿਬ 'ਤੇ ਸਿਰੋਪਾਓ ਦਿੱਤਾ ਜਾਂਦਾ ਸੀ ਔਰ ਦਰਸ਼ਨ ਕਰਕੇ ਵਾਕ ਕਰਕੇ ਤੁਸੀਂ ਕੋਤਵਾਲੀ ਤੱਕ ਜਾਂਦੇ ਸੀ। ਉੱਥੇ ਤੁਹਾਡੇ ਨਾਂ ਦੂਜੇ ਪਤੇ ਰਿਕਾਰਡ ਕਰਕੇ ਫਿਰ ਉਹ ਬੱਸਾਂ ਰਾਹੀਂ ਕਿਸੇ ਨੂੰ ਕਿਸੇ ਜੇਲ੍ਹ 'ਚ, ਕਿਸੇ ਨੂੰ ਕਿਸੇ 'ਚ, ਸਾਨੂੰ ਫਿਰੋਜ਼ਪੁਰ ਜੇਲ੍ਹ ਨੂੰ ਭਾਗ ਲੈਣ ਦਾ ਮੌਕਾ ਮਿਲਿਆ। ਸੋ ਜਦੋਂ ਤੁਸੀਂ ਉਹਨਾਂ ਦਾ ਉਹ ਸਾਰੇ ਪੈਟਰਨ ਜਿਹੜੀਆਂ ਰਿਕਾਰਡਡ ਸਪੀਚਿਸ ਨੇ, ਜੇ ਤੁਸੀਂ ਉਹਨਾਂ ਨੂੰ ਦੇਖੋ ਤੇ ਉਹਦੇ 'ਚ ਇੱਕ ਨੁਕਤੇ ਦੇ ਉੱਤੇ ਉਹਨਾਂ ਦਾ ਹਮੇਸ਼ਾ, ਔਰ ਸ਼ਾਇਦ ਇਹ ਸਭ ਤੋਂ ਇਫੈਕਟਿਵ ਤਰੀਕਾ ਅੱਜ ਵੀ ਹੈ ਕਿ ਆਮ ਲੋਕ ਜਿਹੜੇ ਵਿਚਾਰੇ ਆਪਣੇ ਕਿਰਤ ਕਰਦੇ ਨੇ, ਡੇ ਟੂ ਡੇ ਅਖਬਾਰਾਂ, ਮੀਡੀਆ, ਜਾਂ ਉਹਨਾਂ ਨੂੰ ਨਹੀਂ ਪਤਾ ਹੈ ਕੀ ਹੋ ਰਿਹਾ, ਉਹਨਾਂ ਦੇ ਲਈ ਇੱਕ ਰੈਡੀਮੇਡ ਤਰੀਕਾ ਹੁੰਦਾ ਸੀ ਕਿ ਭਾਈ ਦੇਖੋ ਸਾਡੇ ਭਾਈ ਗਜਿੰਦਰ ਸਿੰਘ ਹੋਰਾਂ ਨੇ ਜਹਾਜ਼ ਹਾਈਜੈਕ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਚੰਦੋ ਕਲਾਂ ਦੇ ਵਿੱਚ ਸਰੂਪ ਸਾੜੇ ਗਏ, ਉਹਨਾਂ ਦੇ ਸੈਂਚੀਆਂ ਅਗਨ ਭੇਟ ਕੀਤੀਆਂ ਗਈਆਂ, ਉਹਨਾਂ ਨੂੰ ਜਲਾਵਤਨੀ ਹੈ, ਉਹਨਾਂ ਦੇ ਉੱਤੇ ਕੇਸ ਰਜਿਸਟਰ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਰੱਖਿਆ ਹੋਇਆ। ਪਰ ਦੂਸਰੇ ਪਾਸੇ ਉਹੀ ਪਾਂਡੇ ਭਰਾ 2 ਜਿਹੜਾ ਨੇ ਜਦੋਂ ਇੰਦਰਾ ਗਾਂਧੀ ਨੂੰ ਐਮਰਜੈਂਸੀ ਜਦੋਂ ਟੁੱਟੀ, ਦਸਾਈ ਦੀ ਗਵਰਨਮੈਂਟ ਬਣੀ ਔਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੁਛ ਦੇਰ ਲਈ, ਤਾਂ ਉਹਦੀ ਰਿਹਾਈ ਲਈ 2 ਪਾਂਡੇ ਭਰਾ ਸੀ, ਉਹਨਾਂ ਨੇ ਜਹਾਜ਼ ਹਾਈਜੈਕ ਕੀਤਾ ਸੀ ਲਖਨਊ ਤੋਂ ਕਾਨਪੁਰ ਜਾ ਰਿਹਾ ਜਾਂ ਕੀ ਹੈ। ਬਾਅਦ 'ਚ ਟੁੱਟ ਗਈ ਜਨਤਾ ਦੀ ਸਰਕਾਰ, ਇੰਦਰਾ ਗਾਂਧੀ ਜਦੋਂ ਵਾਪਸ ਆਈ ਤਾਂ ਉਹਨਾਂ ਦੋਨੋਂ ਹੀ ਜਿਹੜੇ ਹਾਈਜੈਕ ਕਰਨ ਵਾਲੇ ਪਾਂਡੇ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਔਰ ਉਹ ਵਜ਼ੀਰ ਵੀ ਬਣੇ। ਸੋ ਸੰਤ ਇਹ ਕਹਿੰਦੇ ਸੀ ਕਿ ਭਾਈ ਦੇਖ ਲਓ, ਇੱਕ ਪਾਸੇ ਹਾਈਜੈਕਿੰਗ ਵਾਲਿਆਂ ਦਾ ਹੀ ਜਲਾਵਤਨੀ, ਦੂਜਾ
ਇੱਧਰ ਉਹਨਾਂ ਨੂੰ ਵਜ਼ੀਰੀਆਂ ਵਜ਼ੀਰੀਆਂ ਮਿਲ ਮਿਲ ਰਹੀਆਂ ਰਹੀਆਂ। ਫਿਰ ਪੰਜਾਬ 'ਚ ਹਥਿਆਰਾਂ ਦੀ ਲੈ ਕੇ ਕਿ ਭਾਈ ਕਾਲੀ ਚਰਨ ਜਿਹੜਾ ਉਹ ਲੁਧਿਆਣੇ ਇੱਕ ਬੜਾ ਗੰਦਾ ਆਰੀਆ ਸਮਾਜੀ ਸੀ, ਉਹਦੀ ਕਰਤੂਤ, ਪਵਨ ਕੁਮਾਰ ਪਟਿਆਲੇ 'ਚ। ਸੋ ਮਤਲਬ ਇਹ ਹੈ ਕਿ ਵੀ ਹਰ ਜਿਹੜਾ ਵਾਕਿਆ ਵਾਪਰ ਰਿਹਾ ਸੀ, ਉਹ ਕਹਿੰਦੇ ਸੀ ਕਿ ਦੇਖੋ ਕਾਨੂੰਨ ਉਹੀ ਹੈ, ਲੇਕਿਨ ਜਦੋਂ ਸਿੱਖਾਂ ਦਾ ਮਾਮਲਾ ਆਉਂਦਾ ਹੈ, ਕਾਨੂੰਨ ਕਿਵੇਂ ਜਿਹੜਾ ਹੈ ਉਹ ਅੱਖਾਂ ਬੰਦ ਕਰ ਲੈਂਦਾ ਹੈ ਬਿਲਕੁਲ। ਤੇ ਉਧਰ ਜਿਹੜਾ ਉਹ ਕਿਵੇਂ ਉਹਨਾਂ ਨੂੰ ਰਾਹਤ ਦਿੰਦਾ ਹੈ। ਔਰ ਇਹੀ ਪੈਟਰਨ ਜੇ ਤੁਸੀਂ ਲਗਾਤਾਰਤਾ ਦੇ ਨਾਲ ਦੇਖੋ ਤੇ ਅਸੀਂ ਦੇਖਦੇ ਹਾਂ ਵੀ ਇਹਨਾਂ 39 ਸਾਲਾਂ 'ਚ ਜੇ ਜੂਨ 84 ਤੋਂ ਬਾਅਦ ਦੀ ਗੱਲ ਕਰੀਏ, ਹਾਲ ਤਾਂ ਇਹ 47 ਤੋਂ ਬਾਅਦ ਹੀ ਸੀ। ਔਰ ਇਹਦੇ 'ਚ ਸ਼ਾਇਦ ਸਭ ਤੋਂ ਪਹਿਲਾਂ ਜਿਹੜਾ ਹਾਈ ਪ੍ਰੋਫਾਈਲ ਜਿਹਨੇ ਜੁਡੀਸ਼ਰੀ ਦਾ ਪੋਲ ਖੋਲ੍ਹਿਆ, ਉਹ ਕੇਸ ਸਰਦਾਰ ਕਪੂਰ ਸਿੰਘ ਦਾ ਆਪਣਾ ਕੇਸ ਸੀ, ਜਦੋਂ ਉਹਨਾਂ ਨੂੰ 13-14 ਸਾਲ ਦੀ ICS ਦੀ ਨੌਕਰੀ ਤੋਂ ਜਿਹੜਾ ਉਹ ਝੂਠਾ ਕੇਸ ਬਣਾ ਕੇ ਕਰਪਸ਼ਨ ਦਾ ਵੀ ਔਰ ਸਰਕਾਰੀ ਸੀਕ੍ਰੇਟਸ ਲੀਕ ਕਰਨ ਦਾ ਕਿ ਜੀ ਉਹਨਾਂ ਨੇ ਜਿਹੜਾ 10 ਅਕਤੂਬਰ 1947 ਦਾ ਉਹਨਾਂ ਦਾ ਸਰਕੂਲਰ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂ ਸੇ ਮਾਸਟਰ ਤਾਰਾ ਸਿੰਘ ਨੂੰ ਦਿਖਾਇਆ ਉਹਨਾਂ ਨੇ ਸਰਕਾਰੀ ਜਿਹੜਾ ਸੀਕ੍ਰੇਟ ਐਕਟ ਹੈ, ਗਵਰਨਮੈਂਟ ਸੀਕ੍ਰੇਟ ਐਕਟ, ਉਸ ਦੀ ਜਿਹੜੀ ਆ ਉਲੰਘਣਾ ਕੀਤੀ। ਲੇਕਿਨ ਉਹਨਾਂ ਦੇ ਕੋਲ ਕਿਉਂਕਿ ਉਹ ICS ਬ੍ਰਿਟਿਸ਼ ਪੀਰੀਅਡ ਦੇ ਸੀ ਔਰ ਉਹਦੇ 'ਚ ਕੋਈ ਐਸਾ ਤਰੀਕਾ ਨਹੀਂ ਸੀ ਕਿ ਉਹਨਾਂ ਨੂੰ ਇਵੇਂ ਜਿਹੜਾ ਉਹ ਡਿਸਮਿਸ ਕੀਤਾ ਜਾਂਦਾ ਨੌਕਰੀ ਤੋਂ ਬਿਨਾਂ ਪੈਨਸ਼ਨ ਤੋਂ। ਸੋ ਉਹਨਾਂ ਨੇ ਆਪਣਾ ਕੇਸ ਜਿਹੜਾ ਉਹ ਹਾਈ ਕੋਰਟ 'ਚ, ਉਦੋਂ ਸ਼ਿਮਲਾ ਹਾਈ ਕੋਰਟ ਸੀ, ਲਾਹੌਰ ਤੋਂ ਬਾਅਦ ਅਜੇ ਚੰਡੀਗੜ੍ਹ ਤਾਂ ਬਣਿਆ ਨਹੀਂ ਸੀ, ਉੱਥੋਂ ਲੂਜ਼ ਕੀਤਾ। ਫਿਰ ਉਹ ਸੁਪਰੀਮ ਕੋਰਟ 'ਚ ਗਏ ਔਰ ਸੁਪਰੀਮ ਕੋਰਟ 'ਚ ਕੀ ਉਹਨਾਂ ਦੇ ਨਾਲ ਵਾਪਰਿਆ, ਕਿਵੇਂ ਨਹਿਰੂ ਦੇ ਖੌਫ ਤੋਂ ਡਰਦਿਆਂ ਜਾਂ ਨਹਿਰੂ ਦੇ ਇੰਟਰਫੇਰੈਂਸ ਕਰਕੇ ਈਵਨ ਉਹ ਫਾਈਲ ਵੀ ਗਾਇਬ ਕਰ ਦਿੱਤੀ ਗਈ ਕੋਰਟ 'ਚੋਂ, ਜਿਹਦੇ 'ਚ ਕਿ ਉਹ ਸਾਰੇ ਡਾਕੂਮੈਂਟ ਉਹਨਾਂ ਨੇ ਲਾਏ ਹੋਏ ਸੀ। ਔਰ ਕਿਵੇਂ ਪ੍ਰੋਮੀਨੈਂਟ ਵਕੀਲ ਜਿਹੜੇ ਇੱਕ ਦੋ ਇਹਨਾਂ ਨੇ ਖੜੇ ਕੀਤੇ, ਐਨ ਮੌਕੇ ਦੇ ਉੱਤੇ ਉਹ ਮੁੱਕਰ ਗਏ ਕਿਉਂਕਿ ਨਹਿਰੂ ਦਾ ਦਬਾਅ ਸੀ। ਔਰ ਉਹਨਾਂ ਹਾਲਾਤਾਂ 'ਚ ਹੀ ਉਹਨਾਂ ਨੇ ਉਹ ਰਿਡੀਕਿਊਲ ਵੀ ਕੀਤਾ ਹੋਇਆ ਕਿ ਭਾਈ ਫਿਰ ਕਿਉਂਕਿ ਜਸਟਿਸ ਲਫ਼ਜ਼ ਦੇ ਲਈ ਜਿਹੜਾ ਹਿੰਦੀ ਦਾ ਲਫ਼ਜ਼ ਹੈ ਨਿਆਇਧੀਸ਼ ਹੈ ਤੇ ਪੰਜਾਬੀ 'ਚ ਨਿਆਂ ਮੂਰਤੀ ਕਹਿੰਦੇ ਨੇ ਕਿ ਵੀ ਇਹ ਨਿਆਂ ਮੂਰਤੀ ਜਿਹੜੇ ਕਹਿਣ ਵਾਲੇ ਸੀ ਬੈਠੇ, ਕਿਵੇਂ ਉਹਨਾਂ ਨੇ ਕਾਲੇ ਲੇਖ ਲਿਖੇ ਔਰ ਉਹਨਾਂ ਨੇ ਜਿਹੜਾ ਉਹ ਜੋ ਨਹਿਰੂ ਔਰ ਪਟੇਲ ਦਾ ਫੈਸਲਾ ਸੀ ਮੈਨੂੰ ਕੱਢਣ ਦਾ, ਉਸ 'ਤੇ ਸਹੀ ਪਾਈ ਤੇ ਉਸ ਦੇ ਉੱਤੇ ਉਹਨਾਂ ਨੇ ਕਿਹਾ ਸੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ। ਸੋ ਜਸਟਿਸ ਕੀ ਹੈ ਸਿੱਖਾਂ ਦੇ ਲਈ, ਇਹ ਉਹੀ ਇੱਕ ਜਿਹਨੂੰ ਤੁਸੀਂ ਕਲਾਸਿਕ ਕੇਸ ਕਹਿ ਸਕਦੇ ਹੋ, ਟਿਪੀਕਲ, ਉਹ ਆਪਣੇ ਆਪ 'ਚ ਹੀ ਦੱਸ ਰਿਹਾ ਸੀ ਕਿ ਭਾਈ ਹਾਲਾਤ ਕੀ ਨੇ। ਲੇਕਿਨ ਹੁਣ ਤਾਂ ਜਦੋਂ ਤੁਸੀਂ ਇਹ ਦੇਖਦੇ ਹੋ ਕਿ ਭਾਈ ਬਿਲਕਿਸ ਬਾਨੋ ਕੇਸ ਦੇ ਉਹ ਸਾਰੇ ਮਰਡਰਰ ਜਿਹੜੇ ਰੇਪਿਸਟ ਵੀ ਨੇ, ਮਰਡਰਰ ਵੀ ਨੇ, ਸ਼ਾਨੋ ਸ਼ੌਕਤ ਦੇ ਨਾਲ ਜਿਹੜੇ ਨੇ ਉਹ ਬਾਹਰ ਕੱਢੇ ਜਾਂਦੇ ਨੇ। ਔਰ ਉਹ ਇੱਕ ਜੱਜ ਤੇ ਕੱਢਣ ਵੇਲੇ ਇੱਕ ਦੇ ਹੱਕ 'ਚ ਲਿਖਦਾ ਕਿ ਵੀ ਉਹ ਤਾਂ ਬ੍ਰਾਹਮਣ ਹੈ ਜਿਹਨੂੰ ਜੇਲ੍ਹ 'ਚ ਰੱਖਿਆ, ਵੀ ਅਸੀਂ ਤਾਂ ਬ੍ਰਾਹਮਣ ਦੇਵਤਾ ਹੈ, ਬ੍ਰਾਹਮਣ ਦਾ ਕੋਈ ਗੁਨਾਹ ਕਰ ਹੀ ਨਹੀਂ ਸਕਦਾ। ਹੁਣ ਈਵਨ ਉਸ ਕੇਸ ਦੇ ਮਾਮਲੇ 'ਚ ਜਦੋਂ ਸੁਪਰੀਮ ਕੋਰਟ 'ਚ ਪਟੀਸ਼ਨ ਪਈ ਹੋਈ ਹੈ ਔਰ ਈਵਨ ਜੋਸਫ ਕੇ ਕੀ ਇੱਕ ਜੱਜ ਹੈ, ਉਹ ਹੁਣ ਜਿਹੜੇ ਉਹ ਅਕਿਊਜ਼ਡ ਨੇ ਉਹ ਇਸ ਕਿਸਮ ਦੇ ਹਰਬੇ ਵਰਤ ਰਹੇ ਨੇ ਕਿ ਉਹਦੀ ਤਰੀਕ ਹੀ ਨਹੀਂ ਪੈਣ ਦਿੰਦੇ, ਉਹਨੇ ਰਿਟਾਇਰ ਹੋ ਜਾਣਾ ਹੈ। ਤੇ ਉਹ ਕੱਲ ਪਿਛਲੇ ਹਫਤੇ ਉਹਨੇ ਵੀ ਕਿਹਾ, ਉਹਨੇ ਜੋਸਫ ਸਟੀਫਨ ਕੇ ਕੀ ਹੈ ਕਿ ਕਿਸ ਕਿਸਮ ਸੁਪਰੀਮ ਕੋਰਟ ਦੇ ਜੱਜ ਵੀ ਜੇ ਕੋਈ ਜਸਟਿਸ ਕਰਨਾ ਚਾਹੁੰਦਾ ਹੈ ਤੇ ਉਹ ਬੇਬਸ ਨੇ ਕਿਉਂਕਿ ਇਸ ਕਿਸਮ ਦਾ ਜਾਲ ਜਿਹੜਾ ਉਹਨਾਂ ਨੇ ਹੁਣ ਦਿੱਤਾ ਹੈ। ਜਦੋਂ ਪਿਛਲੇ ਦਿਨਾਂ 'ਚ ਚੀਫ ਜਸਟਿਸ ਚੰਦਰਚੂੜ ਜਾਂ ਇੱਕ ਹੋਰ ਨੇ ਥੋੜਾ ਐਗਰੈਸਿਵ ਸਟੈਂਸ ਲਿਆ ਤੇ ਤੁਸੀਂ ਦੇਖੋ ਵੀ ਕਿਵੇਂ ਪਾਰਲੀਮੈਂਟ ਦੇ ਵਿੱਚ ਜਿਹੜਾ ਕਿਰਨ ਰਿਜਿਜੂ ਹੈ ਉੱਥੋਂ ਅਰੁਣਾਚਲ ਦਾ ਵਜ਼ੀਰ, ਉਹਨੇ ਜੁਡੀਸ਼ਰੀ ਨੂੰ ਹੈਡ ਔਨ ਲਿਆ ਔਰ ਇਹ ਕਿਹਾ ਜੀ ਪਾਰਲੀਮੈਂਟ ਸੁਪਰੀਮ ਹੈ। ਔਰ ਇਸ ਹੱਦ ਤੱਕ ਪਹੁੰਚ ਗਏ ਕਿ ਵੀ ਅਸੀਂ ਈਵਨ ਜਿਹੜੇ ਉਹਨਾਂ ਨੇ ਅਪਾਇੰਟ ਕੀਤੇ ਸੀ, ਆਪਣਾ ਜਿਹੜਾ ਉਹਨਾਂ ਦਾ ਤਰੀਕਾ ਹੈ ਜੱਜ ਅਪਾਇੰਟ ਕਰਨ ਦਾ, ਕੋਲੀਜੀਅਮ ਕੀ ਉਹਨੂੰ ਕਹਿੰਦੇ ਨੇ, ਉਹਨੂੰ ਈਵਨ ਉਹਦੇ ਥੱਲੇ ਕਿੰਨੀ ਦੇਰ ਸੈਂਟਰ ਨੇ ਰੋਕ ਲਾ ਛੱਡੀ। ਸੋ ਇਸ ਵੇਲੇ ਈਵਨ ਸੁਪਰੀਮ ਕੋਰਟ ਦੇ ਜੱਜ ਵੀ ਫੈਸਲਾ ਲੈਣ ਦੀ ਸਮਰੱਥਾ ਨਹੀਂ ਰੱਖਦੇ। ਕਰਪਟ ਤਾਂ ਪਹਿਲਾਂ ਤੋਂ ਹੀ ਸੀ, ਇਹ ਤਾਂ ਜੇ ਉਹਨਾਂ ਦੇ ਹੀ ਸੁਪਰੀਮ ਕੋਰਟ ਦੇ ਜੱਜ ਕਾਟਜੂ ਦੀ ਸਟੇਟਮੈਂਟ ਦੇਖਣੀ ਹੋਏ ਤਾਂ ਉਹਨੇ ਸ਼ਾਇਦ 80% ਕਿਹਾ ਸੀ ਕਿ ਵੀ ਸਾਰੇ ਕਰਪਟ ਨੇ, ਪੈਸੇ ਲੈਂਦੇ ਨੇ। ਹੁਣ ਇਹਨਾਂ ਹਾਲਾਤਾਂ 'ਚ ਤੁਸੀਂ ਔਰ ਸਰਕਾਰ ਔਰ ਜੁਡੀਸ਼ਰੀ ਦੋਨਾਂ ਦਾ ਜਲੂਸ ਨਿਕਲਦਾ ਦੇਖੋ ਕਿ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਪੰਜਾਬ ਦਾ ਬੁੱਚੜ ਬੇਅੰਤਾ 1995 'ਚ 31 ਅਗਸਤ ਨੂੰ ਜਿਸ ਦਾ ਖਾਤਮਾ ਹੋਇਆ, ਹੁਣ ਨਾ ਤਾਂ ਰਾਜੋਆਣਾ ਖੁਦ ਉਸ ਹਮਲੇ ਦੇ ਵਿੱਚ
ਸ਼ਰੀਕ ਸੀ, ਕਿਉਂਕਿ ਉਹਨੇ ਕੋਈ ਗੋਲੀ ਨਹੀਂ ਚਲਾਈ, ਕਿਸੇ ਨੂੰ ਮਾਰਿਆ ਨਹੀਂ। ਕੰਸਪੀਰੇਸੀ 'ਚ ਉਹਨਾਂ ਨੇ ਜ਼ਰੂਰ ਪਾਇਆ। ਜਿਹਨੇ ਕੀਤਾ ਬੰਬ ਧਮਾਕਾ ਦਿਲਾਵਰ ਸਿੰਘ, ਉਹ ਤਾਂ ਮੌਕੇ ਤੇ ਸ਼ਹੀਦ ਹੋ ਗਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ 2012 ਦੇ ਵਿੱਚ, ਲੇਕਿਨ ਇਹਦੇ ਬਾਵਜੂਦ, ਕਿਉਂਕਿ ਜਿਹੜਾ ਇਹ ਗੱਲ ਅਫਜ਼ਲ ਗੁਰੂ ਦੇ ਕੇਸ 'ਚ ਜੱਜਾਂ ਨੇ ਕਹੀ ਸੀ ਕਿ ਜੀ ਬੇਸ਼ੱਕ ਕੋਈ ਸਬੂਤ ਨਹੀਂ ਹੈ, ਕਿਉਂਕਿ ਡੈਥ ਸੈਂਟੈਂਸ ਈਵਨ ਇੰਡੀਅਨ ਜਿਹੜਾ ਜੁਡੀਸ਼ਰੀ ਹੈ ਜਾਂ ਕਾਨਸਟੀਟਿਊਸ਼ਨ ਵੀ ਹੈ, ਇਨ ਦਾ ਰੇਅਰ ਆਫ ਦਾ ਰੇਅਰੈਸਟ ਕੇਸਿਸ, ਇਹ ਟਰਮ ਹੈ ਕਿ ਓਨਲੀ ਇਨ ਦਾ ਰੇਅਰ ਆਫ ਦਾ ਰੇਅਰੈਸਟ ਕੇਸਿਸ ਦਿੱਤੀ ਜਾਣੀ ਚਾਹੀਦੀ। ਹੁਣ ਅਫਜ਼ਲ ਗੁਰੂ ਦੇ ਕੇਸ 'ਚ ਵੀ ਜੱਜ ਇਹ ਕਹਿੰਦੇ ਸੀ ਕਿ ਜੀ ਭਾਵੇਂ ਕੋਈ ਨਾ ਡਾਇਰੈਕਟ ਐਵੀਡੈਂਸ ਹੈ ਨਾ ਪ੍ਰੂਫ ਹੈ, ਪਰ ਕਲੈਕਟਿਵ ਕੌਨਸ਼ੀਅਸਨੈਸ ਆਫ ਦਾ ਬਿਲੀਵਰਸ, ਹਿੰਦੂਆਂ ਦੀ, ਕਿ ਉਹਨੂੰ ਸੈਟੀਸਫਾਈ ਕਰਨ ਲਈ ਇਹਦੀ ਬਲੀ ਦੇਣੀ ਪੈਣੀ ਹੈ, ਇਸ ਲਈ ਇਹਨੂੰ ਅਸੀਂ ਡੈਥ ਸੈਂਟੈਂਸ ਦੇ ਰਹੇ। ਹੁਣ ਰਾਜੋਆਣੇ ਨੂੰ ਵੀ ਉਹਨਾਂ ਹਾਲਾਤਾਂ 'ਚ ਹੀ ਜਿਹੜਾ ਉਹ ਡੈਥ ਸੈਂਟੈਂਸ ਦਿੱਤੀ ਗਈ। 2012 ਦੇ ਵਿੱਚ ਬਲੈਕ ਵਾਰੰਟ ਜਾਰੀ ਕਰ ਦਿੱਤੇ, ਪਰ ਇਵੇਂ ਪੰਜਾਬ ਸਿੱਖ ਕੌਮ ਖਲੋਤੀ। ਔਰ ਬਾਅਦ 'ਚ ਭਾਵੇਂ ਸ਼ਸ਼ੀਕਾਂਤ ਦਾ ਹੁਣ ਡੂਬੀਅਸ ਜਿਹਾ ਰੋਲ ਹੈ, ਪਰ ਇਹ ਉਸ ਵੇਲੇ ਜਿਹੜਾ IG ਪ੍ਰਿਜ਼ਨਸ ਸੀ ਪਟਿਆਲਾ, ਇਹਦੇ ਤਾਂ ਇਹਨੇ ਕਿਹਾ ਜੀ ਮੈਂ ਤਾਂ, ਕਿਉਂਕਿ ਉਹਨਾਂ ਨੂੰ ਪਟਿਆਲੇ ਰੱਖਿਆ, ਮੈਂ ਤਾਂ ਨਹੀਂ ਜੇਲ੍ਹ 'ਚੋਂ ਹਵਾਲੇ ਕਰਦਾ, ਉੱਥੇ ਵੀ ਨਹੀਂ ਫਾਂਸੀ ਦੇਣ ਦਿਆਂਗੇ। ਪਰ ਇੰਨਾ ਕੁ ਪ੍ਰੈਸ਼ਰ ਸਿੱਖਾਂ ਦਾ ਬਿਲਟ ਹੋਇਆ ਕਿ 2 ਵਾਰ ਜਾਰੀ ਹੋਏ ਜਿਹੜੇ ਬਲੈਕ ਵਾਰੰਟ ਸੀ ਉਹ ਵਾਪਸ ਹੋਏ, ਉਹਨਾਂ ਦਾ ਬਚਾਅ ਹੋਇਆ। ਕਿਉਂ ਰਾਜੋਆਣਾ ਤਾਂ ਬਜ਼ਿੱਦ ਸੀ ਕਿ ਬਈ ਮੈਂ ਕੋਈ ਮਰਸੀ ਅਪੀਲ ਨਹੀਂ ਕਰਨੀ, ਲਾ ਦਿਓ ਫਾਂਸੀ। ਸ਼੍ਰੋਮਣੀ ਕਮੇਟੀ ਨੇ 2012 ਦੇ ਵਿੱਚ ਮਰਸੀ ਅਪੀਲ ਕੀਤੀ। ਔਰ ਜਦੋਂ 2019 'ਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ, ਉਦੋਂ ਸੈਂਟਰ ਨੇ ਜਿਨ੍ਹਾਂ ਕੁਛ ਦੀ ਡੈਥ ਸੈਂਟੈਂਸ ਨੂੰ ਉਮਰ ਕੈਦ ਦੇ ਵਿੱਚ ਬਦਲਿਆ, ਉਹਨਾਂ 'ਚ ਰਾਜੋਆਣਾ ਵੀ ਸੀ 2019 'ਚ। ਔਰ ਇਹ ਉਦੋਂ ਹੀ ਪੋਸੀਬਿਲਿਟੀਜ਼, ਹੁਣ 19 ਤੋਂ ਬਾਅਦ 23 ਆ ਗਿਆ, 4 ਸਾਲ ਆਲਮੋਸਟ 5 ਸਾਲ ਹੋ ਗਏ, 4 ਸਾਲ। ਹੁਣ ਪੈਟੀਸ਼ਨ ਕੀਤੀ ਹੋਈ ਸੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਸੁਪਰੀਮ ਕੋਰਟ ਜਾਂ ਦੂਜੇ 'ਚ ਕਿ ਵੀ ਆਲਰੇਡੀ 25 ਸਾਲ। ਹੁਣ ਇੱਕ ਪਾਸੇ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਲੱਗਾ ਹੋਇਆ ਕਿ ਭਾਈ ਜਿਨ੍ਹਾਂ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕੀਤੀਆਂ ਉਹਨਾਂ ਨੂੰ ਛੱਡੋ। ਉਹਨਾਂ 'ਚ ਰਾਜੋਆਣਾ ਦਾ ਨਾਮ ਵੀ ਹੈ, ਜਿਹੜੇ 8-9 ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ। ਸੁਪਰੀਮ ਕੋਰਟ ਤੋਂ ਹੁਣ ਇਹ ਆਸ ਸੀ ਵੀ ਆਲਰੇਡੀ, ਕਿਉਂਕਿ ਸੈਂਟਰ ਗਵਰਨਮੈਂਟ ਨੇ 2019 ਦੇ ਵਿੱਚ ਵੀ ਕਮਿਊਟ ਕੀਤੀ ਹੋਈ ਹੈ, ਔਰ ਇਹਦੇ ਬਾਵਜੂਦ ਕਿ ਭਾਈ 2012 ਦੀ ਮਰਸੀ ਪੈਟੀਸ਼ਨ ਹੈ, ਇਸ ਦੇ ਉੱਤੇ ਵੀ ਜਿਹੜੇ ਨੇ 11 ਸਾਲ ਹੋ ਗਏ ਨੇ। ਔਰ ਜਿਵੇਂ ਰਾਜੀਵ ਗਾਂਧੀ ਅਸੈਸੀਨੇਸ਼ਨ ਕੇਸ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਗਿਆ ਸੀ ਕਿ ਭਾਈ ਉਹਨਾਂ ਨੂੰ ਛੱਡੋ, ਜਿਹੜੇ ਛੱਡੇ ਗਏ ਸਾਰੇ, ਕਿਉਂਕਿ ਇੰਨਾ ਲੰਬਾ ਵਕਤ ਜਦੋਂ ਤੁਸੀਂ, ਕਿਉਂਕਿ ਜੁਡੀਸ਼ਰੀ ਦਾ ਇਹ ਵੀ ਹੈ ਕਿ ਇੱਕੋ ਵੇਲੇ ਤੁਸੀਂ 2 ਸਜ਼ਾਵਾਂ ਨਹੀਂ ਦੇ ਸਕਦੇ ਕਿ ਵੀ ਉਹ ਉਮਰ ਕੈਦ ਵੀ ਭੋਗ ਰਹੇ ਨੇ ਔਰ ਫਾਂਸੀ ਵੀ ਦਿਓ। ਜੇ ਫਾਂਸੀ ਦਿੱਤੀ ਹੈ, ਫਾਂਸੀ ਦੀ ਸਜ਼ਾ, ਫਾਂਸੀ ਤਾਂ ਮਰਸੀ ਪੈਟੀਸ਼ਨ ਫੌਰਨ ਸੁਣੋ, ਉਹਨੂੰ ਰਿਜੈਕਟ ਕਰੋ ਜਾਂ ਮਨਜ਼ੂਰ ਕਰੋ ਤੇ ਛੱਡੋ। ਹੁਣ ਜਿਹਨੂੰ 25 ਸਾਲ ਤੁਸੀਂ ਜੇਲ੍ਹ 'ਚ ਰੱਖਿਆ, ਉਹਨੇ ਉਮਰ ਕੈਦ ਵੀ ਭੋਗ ਲਈ, ਤੇ ਜੇ ਫਾਂਸੀ ਉਹਨੂੰ 2012 'ਚ ਦੇਣੀ ਸੀ ਜਾਂ ਫਾਂਸੀ ਦੀ ਸਜ਼ਾ ਉਸ ਤੋਂ ਪਹਿਲਾਂ, ਉਹ ਤਾਂ ਇੱਕੋ ਵੇਲੇ ਦੋਵੇਂ ਸਜ਼ਾਵਾਂ ਲੈ ਰਹੇ। ਹੁਣ ਇਹਨੂੰ ਆਧਾਰ ਬਣਾ ਕੇ ਰਾਜੋਆਣਾ ਦੇ ਵਕੀਲਾਂ ਨੇ ਸ਼੍ਰੋਮਣੀ ਕਮੇਟੀ ਰਾਹੀਂ ਫਿਰ ਪਟੀਸ਼ਨ ਕੀਤੀ ਹੋਈ ਸੀ। ਔਰ ਹੁਣ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਅੱਜ ਦਿੱਤਾ, ਅੱਜ ਮੇਨ ਖਬਰ ਹੀ ਇਹ ਹੈ, ਉਹਨਾਂ ਨੇ ਸੈਂਟਰ ਗਵਰਨਮੈਂਟ ਨੇ ਯੂ ਟਰਨ ਮਾਰਿਆ, ਕਿਉਂਕਿ ਜਦੋਂ ਇਹ ਮਾਫੀ ਸੀ ਉਦੋਂ ਬਾਦਲ ਅਕਾਲੀ ਦਲ ਇਹਨਾਂ ਦਾ ਹਿੱਸਾ ਸੀ ਸਰਕਾਰ ਦੇ ਵਿੱਚ। ਉਹਨਾਂ ਨੂੰ ਲੱਗਦਾ ਸੀ ਵੀ ਸਿੱਖਾਂ ਨੂੰ ਖੁਸ਼ ਕਰੀਏ ਵਕਤੀ ਤੌਰ ਦੇ ਉੱਤੇ, ਕਿਉਂਕਿ ਇਹ ਤਾਂ ਕਾਂਗਰਸੀ ਮਾਰਿਆ ਸੀ ਬੁੱਚੜ ਬੇਅੰਤਾ। ਹੁਣ ਹਾਲਾਤ ਬਦਲ ਗਏ, ਹੁਣ ਬੀਜੇਪੀ ਆਪਣਾ ਟਫ ਲਾਈਨ ਹਿੰਦੂਤਵਾ, ਹੁਣ ਤਾਂ ਸਿੱਖਾਂ ਨੂੰ ਉਹ ਸਭ ਸਿਖਾਉਣ ਤੇ ਲੱਗੀ ਹੋਈ ਹੈ। ਉਹ ਪੰਜਾਬ ਦੇ ਹਿੰਦੂਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੀ ਹੈ, ਦੇਖੋ ਅਸੀਂ ਕਿੰਨੇ ਟਫ ਹੈ, ਰੈਸਟ ਆਫ ਇੰਡੀਆ 'ਚ ਵੀ ਦੇਣਾ ਚਾਹੁੰਦੇ ਨੇ। ਹੁਣ ਕੰਮ ਤਾਂ ਸੁਪਰੀਮ ਕੋਰਟ ਦਾ ਸੀ, ਜਿਹੜਾ ਸੁਪਰੀਮ ਕੋਰਟ ਰਾਹੁਲ ਗਾਂਧੀ ਦੇ ਕਾਤਲਾਂ ਦੇ ਮਾਮਲੇ 'ਚ ਔਰ ਅਦਰਵਾਈਜ਼ ਜਿਹੜਾ ਹੈ ਉਹਨੂੰ ਇਹ ਹੁੰਦਾ ਕਿ ਜੀ ਇਹ ਜਸਟਿਸ ਹੋਣਾ ਚਾਹੀਦਾ। ਹੁਣ ਸੁਪਰੀਮ ਕੋਰਟ ਬੈਕਸ ਮਿਨਿਸਟਰੀ ਆਫ ਹੋਮ ਅਫੇਅਰਸ ਕਾਲ ਟੂ ਡੈਫਰ ਰਾਜੋਆਣਾ ਮਰਸੀ ਪੈਟੀਸ਼ਨ। ਉਹਨਾਂ ਨੇ ਕਿਹਾ ਜੀ, ਕਿਉਂਕਿ ਸੈਂਟਰ ਗਵਰਨਮੈਂਟ ਨੇ ਕਿਹਾ ਜੀ ਅਜੇ ਅਸੀਂ ਇਸ ਤੇ ਵਿਚਾਰ ਕਰ ਰਹੇ ਹਾਂ ਮਰਸੀ ਪੈਟੀਸ਼ਨ ਤੇ, ਇਸ ਲਈ ਇਹ ਜਿਹੜਾ ਦੂਸਰਾ ਪਾਰਟ ਹੈ ਕਿ ਜੀ 11 ਸਾਲਾਂ ਤੋਂ ਨਹੀਂ। ਉਹਨਾਂ ਨੇ ਕਿਹਾ ਜੀ ਰਾਜੋਆਣਾ ਨੇ ਕਿਹੜੀ ਆਪ ਮਰਸੀ ਕੀਤੀ, ਸ਼੍ਰੋਮਣੀ ਕਮੇਟੀ ਨੇ ਤੁਸੀਂ ਐਂਟਰਟੇਨ ਕਿਵੇਂ ਕਰ ਲਈ ਸੀ? ਜੇ ਸਿਰਫ ਮਰਸੀ ਪੈਟੀਸ਼ਨ ਜਿਹੜੇ ਬੰਦੇ ਨੂੰ ਹੋਈ ਹੈ ਉਹਦੇ ਬਿਹਾਫ ਤੇ ਹੀ ਹੁੰਦੀ ਹੈ, ਤੇ ਫਿਰ ਕੋਈ ਪੁੱਛ ਸਕਦਾ ਵੀ 2012 ਤੋਂ ਇਹ ਮਰਸੀ ਪੈਟੀਸ਼ਨ ਜਿਹੜੀ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਤੁਹਾਡੇ ਕੋਲ ਪਈ, ਕੀ ਕਰ ਰਹੀ ਸੀ ਤੁਸੀਂ, ਇਹ ਤੇ ਹੀਅਰਿੰਗ ਕਿਉਂ ਕੀਤੀ? ਲੇਕਿਨ ਗੱਲ ਉਹੀ ਹੈ ਕਿ ਮੁਲਕ ਹਿੰਦੂ ਕਾ
ਰਾਜ ਤਿਕੜੀ ਦਾ, ਉਦੋਂ ਤਿਕੜੀ ਨਹਿਰੂ, ਪਟੇਲ ਔਰ ਚੰਦੂ ਲਾਲ ਤ੍ਰਿਵੇਦੀ ਸੀ। ਅੱਜ ਜਿਹੜੀ ਹੈ ਉਹ ਮੋਦੀ, ਅਮਿਤ ਸ਼ਾਹ ਔਰ ਉਹਦੇ 'ਚ ਤੁਸੀਂ ਮੋਹਨ ਭਾਗਵਤ ਨੂੰ ਲਾ ਸਕਦੇ ਹੋ, ਜਾਂ ਜਿਹੜਾ ਵੀ ਹੋਰ ਇਸ ਦਾ ਹਿੱਸਾ ਹੋਏਗਾ ਜਿੱਥੇ ਵੀ ਬੈਠ ਕੇ ਡਿਸੀਜਨ ਲੈਂਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਰਾਜੋਆਣਾ ਤਾਂ ਮਜ਼ਬੂਤ ਇਰਾਦੇ ਦਾ ਬੰਦਾ ਹੈ, ਉਹਨੂੰ ਤਾਂ ਨਹੀਂ ਹੈ ਕਿ ਵੀ, ਲੇਕਿਨ ਸਿੱਖ ਕੌਮ ਨੂੰ ਉਹਨਾਂ ਨੇ ਇਹ ਮੈਸੇਜ ਜ਼ਰੂਰ ਦਿੱਤਾ ਹੈ ਕਿ ਭਾਈ ਅਸੀਂ ਤੁਹਾਨੂੰ ਜਿਹੜਾ ਹੈ ਉਹ ਸੈਕੰਡ ਕਲਾਸ ਨਹੀਂ, ਤੁਹਾਨੂੰ ਅਸੀਂ ਕ੍ਰਿਮੀਨਲ ਹੀ ਸਮਝਦੇ ਹਾਂ। ਜੋ 10 ਅਕਤੂਬਰ 1948 ਦੇ ਕ੍ਰਿਮੀਨਲ ਟ੍ਰਾਈਬ ਐਲਾਨਣ ਵਾਲੇ ਸਰਕੂਲਰ 'ਚ ਸੀ, ਔਰ ਤੁਹਾਡੇ ਲਈ ਜੇਲ੍ਹਾਂ ਨੇ। ਇੱਕ ਪਾਸੇ ਸਾਡੇ 10 ਨੌਜਵਾਨ ਜਿਹੜੇ ਨੇ ਉਹ 2900 ਕਿਲੋਮੀਟਰ ਦੂਰ ਡਿਬਰੂਗੜ੍ਹ ਕਾਲੇ ਪਾਣੀ ਦੇ ਵਿੱਚ ਸੜਨ ਲਈ ਛੱਡ ਦਿੱਤੇ ਨੇ NSA ਲਾ ਕੇ, ਔਰ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਨੂੰ ਇਹ ਹੋਪ ਸੀ ਜੀ ਸਰਕਾਰ ਰਾਹਤ ਦੇਗੀ, ਕੁਝ ਹੋਰ ਦੇਗੀ। ਜੇ ਸਰਕਾਰ ਨੇ ਸਿੱਖਾਂ ਪ੍ਰਤੀ ਕੋਈ ਨਰਮ ਗੋਸ਼ਾ ਦਿਖਾਣਾ ਹੁੰਦਾ ਤੇ ਇਹ ਕੋਰਟ ਰਾਹੀਂ ਦਿਖਾ ਸਕਦੇ ਸੀ, ਕਿਉਂਕਿ ਆਲਰੇਡੀ ਇਸ ਕੇਸ ਤਾਂ 2019 ਚੋਂ ਕਮਿਊਟ ਕੀਤਾ ਹੋਇਆ ਸੀ। ਲੇਕਿਨ ਉਹ ਇਹੀ ਮੈਸੇਜ ਦੇ ਰਹੇ ਨੇ ਕਿ ਭਾਈ ਸਿੱਖਾਂ ਦੇ ਖਿਲਾਫ ਜਿਹੜੀ ਟੋਟਲ ਵਾਰ ਹੈ ਉਹ ਇਵੇਂ ਹੀ ਜਾਰੀ ਰਹੇਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।